ਦੇਖ ਰਹੇ ਹੋ ਤੁਸੀਂ ਅੱਛੇ ਤਰੀਕੇ ਨਾਲ, ਬੜੇ ਸੋਹਣੇ ਤਰੀਕੇ ਨਾਲ। ਇਹ ਜਿਹੜਾ ਇਹਦਾ ਤਾਜ ਹੈ ਨਾ, ਯਾਨੀ ਕਿ ਇਹਦੇ ਸਿਰ ਦੇ ਉੱਤੇ ਮੈਂ ਤੈਨੂੰ ਤਾਜ ਕਹਿਣਾ, ਤੇ ਇਹ ਕਬਲਾ ਹੋਣੀ ਚਾਹੀਦੀ। ਠੀਕ ਹੈ ਜੀ, ਕਗਲੀ। ਔਜ਼ ਬਿल्लाहि मिनश शैतानिर रजीम, बिस्मिल्लाहिर रहमानिर रहीम। अस्सलामु अलैकुम रहमतुल्लाहि व बरकातुहू। इम्तियाज़ अली संगी आज नवे विलाग में ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਉਮੀਦ ਕਰਨਾ ਸਾਰੇ ਦੋਸਤ ਠੀਕ ਠਾਕ ਹੋਣਗੇ, ਸਾਰੇ ਰਾਜ਼ੀ ਖੁਸ਼ ਹੋਣਗੇ, ਸਾਰੇ ਆਪਣੇ ਪਿਆਰਿਆਂ ਨਾਲ ਪਿਆਰ ਵੰਡਦੇ ਹੋਇਆ, ਮੁਹੱਬਤਾਂ ਵੰਡਦੇ ਹੋਇਆ ਆਪਣਾ ਨਿਜ਼ਾਮੇ ਜ਼ਿੰਦਗੀ ਜੀ ਰਹੇ ਹੋਣਗੇ। ਲਓ ਬਈ ਸੱਜਣੋ ਬੇਲਿਓ ਦੋਸਤੋ, ਅਸੀਂ ਅੱਜ ਤੁਹਾਡੇ ਨਾਲ ਮੈਂਸ਼ਨ ਕਰਨੀਆਂ ਨੇ ਮੁਰਗੀਆਂ, ਘਰੇਲੂ ਮੁਰਗੀਆਂ। ਘਰ ਦੇ ਤੌਰ ਤੇ ਅਸੀਂ ਰੱਖਣ ਵਾਸਤੇ ਕੀ ਕਰਨਾ ਚਾਹੁੰਦੇ ਆ ਤੇ ਕੀ ਨਹੀਂ। ਇੱਕ ਅਸੀਂ ਛੋਟੇ ਜਿਹੇ ਨੰਨੇ ਮੁੰਨੇ ਫਾਰਮ ਤੇ ਆਏ ਆ, ਯਾਨੀ ਕਿ ਇੰਨਾ ਕੁ ਕਿ ਇੱਕ ਘਰ ਦੀ ਜ਼ਰੂਰਤ ਇੱਕ ਫਰਦ ਆਪਣਾ ਨਿਜ਼ਾਮੇ ਜ਼ਿੰਦਗੀ ਕਿਸ ਤਰ੍ਹਾਂ ਚਲਾ ਸਕਦਾ ਹੈ। ਯਾਨੀ ਕਿ ਉਹਦੇ 2-3 ਬੱਚੇ ਹੋਣ ਤੇ ਆਪ ਹੋਏ ਤੇ ਉਹਦੀ ਬੀਵੀ ਹੋਏ ਜਾਂ ਵਾਲਿदैन ਨਾਲ ਹੋਣ, 5-6 ਮੈਂਬਰ ਫੈਮਿਲੀ ਦੇ ਜਿਹੜੇ ਨੇ ਨਾ, ਇੱਕ ਮਿਡਲ ਕਲਾਸ ਲੋਕ, ਉਹ ਆਪਣੇ ਮੁਰਗੀਆਂ ਤੋਂ ਅੰਡੇ ਲੈ ਕੇ ਉਹਨਾਂ ਦਾ ਨਿਜ਼ਾਮ ਕਿਸ ਤਰ੍ਹਾਂ ਚਲਾਉਣਾ ਤੇ ਉਹਦੇ ਖਰਚੇ ਕੀ ਨੇ, ਆਓ ਫਿਰ ਅੱਜ ਤੁਹਾਡੇ ਨਾਲ ਮੈਂਸ਼ਨ ਕਰਨੀਆਂ ਨੇ ਮੁਰਗੀਆਂ। लो जी माशाअल्लाह अल्हम्दुलिल्लाह, मुर्गियां तो बड़ियां प्यारियां ते बड़ियां खूबसूरत ने। तो मुर्गियां दे ओनर जी साडे कोल ही ने जनाब। जनाब इजाजत है विच वड़िए? अच्छा जी, बाहरों कुंडा ना ला छड़ियो, मतलब मैं अंदर ही कहंदा रहा कि मुर्गियां मुर्गियां आया चल नहीं अंदर इधर खोलना जी। आओ जी, ओ तेरा किते शी 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 तेरे मुंह दे नस गई एक बार, एक नस गई बार, चल कोई गल नहीं, नस गया तो मौजा कर। लो भी सजो इनू लाइए टेक, टेक ला दो जी, ला दो टेक लाइए, दरवाजा जरा बंद किया। सलाम अलैकुम साडे व्यूअर्स नूं करियो सलाम, ते अल्लाह तुहानूं खुश रखे ते आबाद रखे। ते जनाब ये तुहानूं किदों दा शौक पिया मुर्गियां दा? पहली गल ते यही है, ਇਹ ਸ਼ੌਕ ਸਰ ਪਿਛਲੇ ਸਾਲ ਵੀ ਰੱਖਿਆ ਤੇ ਉਹ ਫਿਰ ਜਿਹੜਾ ਨਾ ਹੁਣ ਦੁਬਾਰਾ ਨਵੇਂ ਪਾਏ ਨੇ। अच्छा ਇਹ ਨਵੇਂ ਪਾਏ ਨੇ ਦੁਬਾਰਾ। ਹਾਂਜੀ, ਤੇ ਇਹ ਜਨਾਬ ਤੁਹਾਨੂੰ ਕਿੰਨਾ ਅਰਸਾ ਹੋ ਗਿਆ ਹੁਣ ਇਹ ਜਿਹੜੇ ਲਏ ਨੇ, ਇਹਨਾਂ ਨੂੰ ਕਿੰਨੀ ਦੇਰ ਹੋ ਗਈ ਪਾਇਆ ਨੂੰ? ਇਹਨਾਂ ਨੂੰ ਤਕਰੀਬਨ ਹੋ ਗਏ ਨੇ ਕੋਈ 35-40 ਦਿਨ ਹੋ ਗਏ ਨੇ। 40 ਦਿਨ ਹੋ ਗਏ ਨੇ। ਹਾਂਜੀ, ਡਰ ਗਏ ਨੇ, ਡਰ ਗਏ ਨੇ, ਡਰ ਗਏ ਨੇ, ਡਰ ਗਏ ਨੇ, ਡਰ ਗਏ। ਅੱਛਾ ਯਾਰ ਇਹ 40 ਦਿਨ ਹੋ ਗਏ ਨੇ ਜਦੋਂ ਸਾਰੀਆਂ ਰਹਿ ਗਈਆਂ ਨੇ, ਦੇਖੋ किस तरह जनाब एक साइड पे हो गया ना, तो डर गई। अच्छा ये वजन ਇਹਦਾ ਹੁਣ ਤੇ ਤਕਰੀਬਨ 1.5 ਪਾਉਂਡ ਹੈ। ਹਾਂਜੀ ਇੱਕ ਦਾ। ਤੇ ਇਹ ਜੀ ਤੁਸੀਂ ਲਏ ਸਨ ਉਦੋਂ ਤੇ ਫਿਰ ਆਦਤ ਪਾਉਦੇ ਹੋਣਗੇ। ਹਾਂਜੀ, ਆਦਤ ਪਾ ਗਿਆ, ਆਦਤ ਪਾਉਦੇ ਹੋਣਗੇ। ਤੇ ਇਹ ਕਿੰਨੀ ਦੇਰ ਤੱਕ ਅੰਡੇ ਦੇਣੇ ਸ਼ੁਰੂ ਕਰ ਦੇਣਗੇ? ਇਹ ਤਕਰੀਬਨ ਹੋ ਗਈ, ਇਹ ਅੱਧ ਵਾਲੇ ਚੂਚੇ ਲਏ ਹਨ ਤੇ ਤਕਰੀਬਨ 40 ਦਿਨ ਹੋ ਗਏ ਲੱਗੇ। ਹਾਂਜੀ ਸਹੀ ਹੋ ਗਿਆ। ਕਰੋ ਜੀ ਸਵਾਲ ਹੋਰ ਕੋਈ। ਇਹ ਵੀ ਪੁੱਛ ਰਿਹਾ ਕਿ ਇਹ ਅੰਡੇ ਕਿੰਨੀ ਦੇਰ ਬਾਅਦ ਦੇਣੇ ਸ਼ੁਰੂ ਕਰਨਗੇ? ਫਿਰ ਵੀ ਕੈਮਰਾ ਮਾਰੇ ਜੀ, ਆ ਜਾਓ ਭਾਈ ਅੰਦਰ ਆ ਜਾਓ, ਅੰਦਰ ਆ ਜਾਓ, ਦੇਖੋ ਨਾ ਸੁਣਾ ਜਾਏ। ਅੱਛਾ ਜੀ ਇਹ 1.5 ਮਹੀਨੇ ਦਾ ਅੰਡਾ ਦੇਗੀ ਪਹਿਲੀ ਮੁਰਗੀ ਅੱਬਾ ਯਾਰ ਦੀ ਯਾਰ ਤੇ ਵਾਲਾ ਬਾਹਰੋਂ ਬੰਦ ਕਰ। ਬਾਹਰ ਕਰ ਦੇ। ਅੱਛਾ ਇਹ ਪਹਿਲਾ ਅੰਡਾ ਯਾਨੀ ਕਿ ਪਹਿਲੀ ਦਫਾ ਜਿਹਨਾਂ ਨੇ ਆਂਡੇ ਦੇਣੇ ਨੇ ਉਹ 1.5 ਮਹੀਨੇ ਤੱਕ ਦੇ ਦੇਣਗੀਆਂ। ਤੇ ਇਹਨਾਂ ਦੀ ਖੁਰਾਕ ਡੇਲੀ ਇੰਨੀਆਂ ਕੁ ਮੁਰਗੀਆਂ ਕਿੰਨੇ ਕੁ ਦਾਣੇ ਖਾ ਲੈਂਦੀਆਂ ਨੇ? ਕਿਉਂ ਤਕਰੀਬਨ 2 ਕਿਲੋ ਬਾਜਰਾ ਪਾਉਂਦੇ ਆ ਤੇ 2 ਕਿਲੋ ਕਣਕ ਪਾਈਦੀ ਆ, ਥੋੜੇ ਬਹੁਤੇ ਜਿਹੜੀ ਮਕਈ ਦੇ ਜਿਹੜੀ ਆ 4-5 ਕਿਲੋ ਜਿਹੜੀਆਂ ਨੇ ਉਹ ਦਾਣੇ ਇਹਨਾਂ ਨੂੰ ਡੇਲੀ ਦੇ ਪਾਈ ਨੇ। 5 ਕਿਲੋ ਦਾਣੇ ਡੇਲੀ ਦੇ ਹੈ। ਹਾਂਜੀ ਇਹਨਾਂ ਦੀ ਖੁਰਾਕ ਹੈ 5 ਕਿਲੋ। ਅੱਛਾ ਜੇ ਕਿਤੇ ਅੱਲਾ ਨਾ ਕਰੇ ਘਟਾਵਾ ਦਾ ਕੋਈ ਬਿਮਾਰੀ ਵਾਲਾ ਮਾਮਲਾ ਹੋ ਜਾਏ ਤੇ ਉਹਦੇ ਵੀ ਕੋਈ ਮੈਡੀਸਨ ਵਾਸਤੇ ਵੀ ਪਤਾ ਮੈਡੀਸਨ ਦੇ ਏਰੀਆ ਉਹ ਹੁਣ ਦਿਨ ਰਾਤ ਦੇ ਜਿਹੜਾ 5 ਸ਼ਾਮ ਦੇ ਦਿਨ ਇਹ ਕਿੰਨੇ ਦਿਨਾਂ ਬਾਅਦ ਦਿੰਦੇ ਹੋ? 15-20 ਦਿਨ ਬਾਅਦ। ਅੱਛਾ ਜੀ। ਹਾਂਜੀ ਹਫਾਜ਼ ਦੀ ਆ ਹਾਂਜੀ, ਹਫਾਜ਼ ਦੀ ਦਵਾਈ, ਬੜੀ ਅੱਛੀ ਗੱਲ। ਅੱਛਾ ਫਿਰ ਇੱਕ ਹੋਰ ਨਵੀਂ ਗੱਲ ਹੈ ਕਿ ਇਹ ਮੇਲ ਤੇ ਫੀਮੇਲ ਦਾ ਕਿਵੇਂ ਪਤਾ ਲੱਗਦਾ? ਕਿ ਕੁੱਕਰ ਤੇ ਕੁਕੜੀ ਦਾ ਕਿਵੇਂ ਪਤਾ ਲੱਗਦਾ ਜੀ? ਬਜ਼ੁਰਗੋ ਤੁਹਾਨੂੰ ਪਤਾ ਹੈਗਾ ਨਾ? ਉਹ ਕੌਣ ਹੈ ਜੀ? ਸਾਹਮਣੇ ਸਾਡੇ ਨਹੀਂ ਉਹ ਜਿਹੜਾ ਨਾ ਲਾਲ ਉਹ ਤੇ ਸਾਨੂੰ ਵੀ ਪਤਾ ਕੁੱਕਰ ਹੀ ਹੈ। ਇਹ ਮੁਰਗਾ, ਇਹ ਮੁਰਗੇ ਇਹ ਜਿਹੜੀ ਲਾਲ ਜੀ ਕੀ ਕਹਿੰਦੇ ਨੇ ਇਹਨੂੰ ਜੀ? ਤਗੜੀ ਤਾਜ ਤਗੜੀ ਤਗੜੀ। ਇਹ ਜਿਹਦੇ ਤੇ ਜ਼ਿਆਦਾ ਵੱਡੀ ਹਨ ਉਹ ਅੱਛਾ। ਹੁੰਦੇ ਨੇ ਮੁਰਗੇ। ਬਿਲਕੁਲ ਠੀਕ ਹੈ, ਬਿਲਕੁਲ ਠੀਕ। ਇਹ ਸਹੀ ਨਿਸ਼ਾਨੀ ਹੈ। ਇਹ ਆਜ ਮੁਰਗੀ ਠੀਕ ਹੈ ਜੀ। ਮੁਰਗੀ ਦਿਖਾਓ ਕਿਹੜੀ ਹੈ ਫੜ ਕੇ। ਆਜ ਮੁਰਗੀ ਹਾਂ ਇਹ ਲੰਮੀ ਤੋਂ ਵਾਲੀ ਜਿਹੜੀ ਹਾਂਜੀ। ਇਹ ਮੁਰਗੀ ਹੈ। ਇਹ ਕੀ ਹੈ? ਇਹ ਕੀ ਹੈ? ਨਾ ਇਹ ਮੁਰਗਾ ਜੀ। ਇਹ ਮੁਰਗਾ ਹੈ, ਠੀਕ ਹੈ। ਲੋ ਵੀ ਦੋਸਤੋ ਦੇਖ ਰਹੇ ਹੋ ਤੁਸੀਂ ਅੱਛੇ ਤਰੀਕੇ ਨਾਲ, ਬੜੇ ਸੋਹਣੇ ਤਰੀਕੇ ਨਾਲ। ਇਹ ਜਿਹੜਾ ਇਹਦਾ ਤਾਜ ਹੈ ਨਾ, ਯਾਨੀ ਕਿ ਇਹਦੇ ਸਿਰ ਦੇ ਉੱਤੇ ਮੈਂ ਤੈਨੂੰ ਤਾਜ ਕਹਿਣਾ, ਤੇ ਇਹ ਕਬਲਾ ਹੋਣੀ ਚਾਹੀਦੀ। ਕਗਲੀ ਇਹ ਵੇਖ ਰਹੇ ਹੋ, ਇਹ ਇਹਦੀ ਨਿਸ਼ਾਨੀ ਹੈ ਮੁਰਗਾ ਹੋਣ ਦੀ। ਅੱਛਾ ਜੀ ਬਜ਼ੁਰਗੋ ਇਹ ਕਿੰਨੇ ਮੇਲ ਤੇ ਕਿੰਨੇ ਫੀਮੇਲ ਨੇ? ਆਹੋ ਇਹ ਗੱਲ ਸਮਝੋ। ਇਹ ਤਕਰੀਬਨ 70 ਮੁਰਗੀਆਂ ਨੇ। ਅੱਛਾ।
70 ਮੁਰਗੀਆਂ ਤੇ ਬਾਕੀ ਮੁਰਗੇ, ਇਹ ਟੋਟਲ ਤਾਦਾਦ ਕਿੰਨੀ ਹੈ? ਤੇ ਇਹਦੇ ਕੁੱਕਰ ਬਹੁਤੇ, ਕੁਕੜੀਆਂ ਥੋੜੀਆਂ, ਇਹ ਕੀ ਬਣੇਗਾ? ਵੈਸੇ ਮੁਰਗੀਆਂ ਜ਼ਿਆਦਾ ਹੋਣੀਆਂ ਕੁੱਕਰ ਸੇਲ ਕਰਦੇ ਨੇ। ਅੱਛਾ, ਮੁਰਗੇ ਦੀ ਕੀਮਤ ਜ਼ਿਆਦਾ ਹੁੰਦੀ ਹੈ ਮੁਰਗੀ ਨਾਲੋਂ? ਅੱਛਾ ਅੱਛਾ, ਖਾਣ ਵਾਲੇ ਲੋਕ, ਸ਼ੌਕੀਨ ਲੋਕ ਮੁਰਗੇ ਨੂੰ ਜ਼ਿਆਦਾ ਲਾਈਕ ਕਰਦੇ ਨੇ, ਜ਼ਿਆਦਾ ਪਸੰਦ ਕਰਦੇ ਨੇ। ਬਿਲਕੁਲ। ਅੱਛਾ, ਜਦੋਂ ਇਹਨਾਂ ਮੁਰਗੀਆਂ ਦੇ ਆਂਡਿਆਂ ਤੋਂ ਵਿਹਲੇ ਹੋਏ ਨਾ, ਫਿਰ ਅਗਲੇ ਸਾਲ ਤੱਕ ਅਰਾਈ ਰੱਖਣਾ ਕਿ ਵੇਚਣੀਆਂ? ਫਿਰ ਵੇਚਣ ਕਿੰਨੀ ਦੇ ਰਾਣੇ ਦਿੰਦੀਆਂ ਰਹਿੰਦੀਆਂ? ਤਕਰੀਬਨ ਇਹ ਕਈ ਵਾਰੀ ਤੇ ਜੂਨ ਦੇ ਦਿਨ 4-5 ਮਹੀਨੇ 5 ਮਹੀਨੇ, ਬਸ। 5 ਮਹੀਨੇ, 3, 5, ਬਸ, 15। ਬੰਦ। ਉਹ ਹੀ ਹੈ ਜੀ, ਉਹ ਹੀ ਹੈ। ਉਹ ਜਿਹੜੀ ਮੈਂ ਨਿੱਕਿਆ ਹੁੰਦਾ ਕਿਤਾਬ 'ਚ ਨਹੀਂ ਪੜ੍ਹੀ ਗੱਲ। ਅੱਛਾ। ਤੇ ਇੱਕ ਮੁਰਗੀ 150 ਤੋਂ ਲੈ ਕੇ 180 ਤੱਕ ਆਂਡੇ ਦਿੰਦੀ ਹੈ। ਇਹ ਪਾੜਾ ਨਹੀਂ ਮੰਗਦੀ 180 ਦਿਨਾਂ ਤੱਕ। ਆਹੋ ਆਹੋ, 180 ਆਂਡੇ ਜਾਂ 150 ਆਂਡਾ। ਬਸ ਹਾਂ, ਇੰਨੇ। ਕੋਈ ਲਾਲ ਕਰ ਲਓ। ਉਸ ਤੋਂ ਬਾਅਦ ਲਾਲ ਕਰ ਲਓ, ਤੇ ਜੇ ਨਹੀਂ ਤਾਂ ਫਿਰ 6 ਮਹੀਨੇ ਰੈਸਟ ਕਰਕੇ 6 ਮਹੀਨੇ ਦਾ ਸਾਰਾ ਅਨਾਜ ਪੈ ਜਾਣਾ ਨਾ ਇਹਨਾਂ ਨੂੰ। ਹਾਂ ਹਾਂ 6 ਮਹੀਨੇ ਰੈਸਟ ਕਰਨੀ ਹੈ, ਫਿਰ ਅਗਲੇ 6 ਵਿੱਚ ਮਾਈ ਬਾਹਰ ਆਣੇ ਫਿਰ ਦੇਣਗੇ। ਆਣੇ ਦੇ ਇਹ ਮੈਂ ਨਿੱਕਿਆ ਹੁਣਿਆ ਪੜੀ ਸੀ ਗੱਲ। ਇਹ ਗੱਲ ਸਹੀ ਹੈ। ਇਹ ਗੱਲ ਸਹੀ ਹੈ। ਲਓ ਜੀ, ਬੜੀ ਪਿਆਰੀ ਤੇ ਬੜੀ ਸੋਹਣੀ ਸ਼ੁਕਰੀਆ ਮਾਲੂਮਾਤ ਦਿੱਤੀ ਹੈ ਆਪਣੇ ਵੀਵਰਸ ਨੂੰ, ਆਪਣੇ ਪਿਆਰਿਆਂ ਨੂੰ ਤੇ ਆਪਣੇ ਸੱਜਣਾ ਸਾਥੀਆਂ ਨੂੰ ਤੇ ਬੇਲੀਆਂ ਨੂੰ। ਠੀਕ ਹੈ ਜੀ, ਤੁਸੀਂ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ, ਬੈਲ ਆਈਕਨ ਦੇ ਬਟਨ ਦਬਾਉਣਾ, ਦੋਸਤਾਂ ਨਾਲ ਸ਼ੇਅਰ ਕਰਨਾ। ਅੱਜ ਮੁਰਗੀਆਂ ਤੁਹਾਨੂੰ ਮੈਂਸ਼ਨ ਕਰੇ ਹੋਈਆਂ ਨੇ। ਫਿਰ ਰੱਖਿਓ ਹੁਣ ਆਪਣਾ ਤੇ ਆਪਣੇ ਪਿਆਰਿਆਂ ਦਾ ਖਿਆਲ। ਸਾਡੇ ਹੱਕ ਦਾ ਦੁਆ ਕਰਨੀ ਇਨਸ਼ਾਅੱਲਾ।